कॉमेडी करनी चाहिए बजाय कि मैं सीरियस अपनी लुक लैके आवां? भाऊ खड़ा यार, मैं खड़ा। भाऊ खड़ा यार, क्यों टेंशन लेनी है तू? खड़े रहो तुसी, कुछ नहीं होना साडे तो। ਜੇ ਤੁਸੀਂ ਮੇਰੀ ਫਿਲਮ ਨੂੰ ਦੇਖੋਗੇ ਤਾਂ ਇਹਦੇ ਵਿੱਚ ਮੈਂ ਕੋਈ ਬਹੁਤ ਜ਼ਿਆਦਾ ਕਾਮੇਡੀ ਨਹੀਂ ਕਰ ਰਿਹਾ, ਸਿਚੁਏਸ਼ਨਲ ਹੀ। ਜੇ ਕਿਤੇ ਮੇਰੇ ਮੂੰਹ ਕੋਈ ਪੰਚ ਹੈ ਜਾਂ ਕਾਮੇਡੀ ਹੈ ਤਾਂ ਉਹ ਸਿਚੁਏਸ਼ਨਲ ਹੀ ਆ। ਤੇ ਮਝੈਲੀਆਂ ਤੋਂ ਫਿਰ ਤੁਸੀਂ ਮਲਵਈਆਂ ਦੇ ਵਿੱਚ ਆਏ, ਫਿਰ ਬੋਲੀ ਕਿਹੜੀ ਬੋਲਦੇ ਹੋ? ਮੈਂ ਸਾਰੀਆਂ ਬੋਲੀਆਂ ਬੋਲ ਲੈਂਦਾ ਜੀ। ਫਿਲਮ ਦੇ ਵਿੱਚ ਵੀ ਮੈਂ ਪ੍ਰੋਪਰ ਅੰਮ੍ਰਿਤਸਰੀਆਂ ਆ। ਮਲਵਈ ਦੇ ਡਾਇਲੌਗ ਨਹੀਂ ਦਿੱਤੇ ਤੁਹਾਨੂੰ? ਮਤਲਬ ਮਿਕਸ ਹੀ ਹੈ ਜੀ, ਮਤਲਬ ਉਹ ਵੀ ਹੈ ਤੇ ਉਹ ਵੀ ਹੈ, ਇਦਾਂ ਜੇ ਕਰਕੇ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਗੱਲ ਕਰਦੇ ਹਾਂ ਜੀ ਫਿਲਮ ਜਗਤ ਦੀ। ਜਿਵੇਂ ਹੀ ਕੋਵਿਡ-19 ਦੀ ਸਿਚੁਏਸ਼ਨ ਥੋੜੀ ਜੀ ਮੱਠੀ ਪਈ ਹੈ ਜੀ, ਸਿਨੇਮਾ ਜਗਤ ਦੇ ਵਿੱਚ ਫਿਰ ਤੋਂ ਰੌਣਕਾਂ ਲੱਗੀਆਂ ਨੇ। ਨਵੀਆਂ ਤੇ ਨਵੀਆਂ ਪੰਜਾਬੀ ਫਿਲਮਾਂ ਬਣ ਲੱਗੀਆਂ ਨੇ। ਤੁਹਾਨੂੰ ਯਾਦ ਹੋਵੇਗਾ ਯਾਰ ਅਣਮੁੱਲੇ ਮੂਵੀ ਜਦੋਂ ਆਈ ਸੀ ਤਾਂ ਕਾਫੀ ਤਹਿਲਕਾ ਮਚਿਆ ਸੀ, ਰੌਣਕਾਂ ਲੱਗੀਆਂ ਸੀ ਸਿਨੇਮਾ ਘਰਾਂ ਦੇ ਵਿੱਚ। ਸੋ ਹੁਣ ਯਾਰ ਅਣਮੁੱਲੇ ਰਿਟਰਨ ਆ ਰਹੀ ਹੈ। ਸਾਡੇ ਨਾਲ ਸਟਾਰ ਕਾਸਟ ਜੋ ਕਿ ਮੇਨ ਲੀਡ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਜੀ, ਪ੍ਰਭ ਗਿੱਲ ਸਾਡੇ ਨਾਲ ਜੁੜ ਚੁੱਕੇ ਨੇ। ਪ੍ਰਭ ਗਿੱਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਐਂਡ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸ਼ੁਕਰੀਆ ਜੀ। ਪ੍ਰਭ ਗਿੱਲ ਜੀ, ਗਾਇਕੀ ਤੋਂ ਬਾਅਦ ਤੁਸੀਂ ਫਿਲਮ ਜਗਤ ਦੇ ਵਿੱਚ ਆਪਣਾ ਪੈਰ ਧਰਿਆ, ਸੋ ਇਸ ਤੁਹਾਡੀ ਪਲੇਠੀ ਡੈਬਿਊ ਮੂਵੀ ਹੈ ਜੀ। ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਇਹ ਮੇਰੀ ਪਹਿਲੀ ਫਿਲਮ ਹੈ, ਡੈਬਿਊ ਫਿਲਮ ਹੈ। ਸੋ ਉਮੀਦ ਇਹੀ ਰੱਖਦਾ ਕਿ ਮੇਰੇ ਗਾਣਿਆਂ ਵਾਂਗੂ ਸਾਰੇ ਮੇਰੀ ਇਸ ਫਿਲਮ ਨੂੰ ਵੀ ਬਹੁਤ ਸਾਰਾ ਪਿਆਰ ਦੇਣਗੇ ਜੀ। ਪ੍ਰਭ ਗਿੱਲ ਜੀ, ਤੁਹਾਡੀ ਬਹੁਤ ਹੀ ਸੁਰੀਲੀ ਵੌਇਸ ਹੈ, ਬਹੁਤ ਹੀ ਅਲੱਗ ਤਰੀਕੇ ਦੇ ਤੁਸੀਂ ਗਾਣੇ ਗਾਉਂਦੇ ਹੋ। ਕੀ ਤੁਸੀਂ ਇਹੀ ਸੋਚ ਕੇ ਮੂਵੀ ਦੇ ਵਿੱਚ ਵੀ ਰੋਲ ਕੀਤਾ ਕਿ ਥੋੜਾ ਜਿਹਾ ਅਲੱਗ ਹੈ, ਥੋੜੀ ਹਟ ਕੇ ਆ? ਕਿਉਂਕਿ ਸਟ੍ਰੈਸਫੁਲ ਬਹੁਤ ਹੈ ਲਾਈਫ, ਖਾਸ ਕਰਕੇ ਇਸ ਕਰੋਨਾ ਵਾਇਰਸ ਦੀ ਮਾਰ ਦੇ ਵਿੱਚ ਜਿਹੜੀ ਪੂਰਾ ਸੰਸਾਰ ਮਾਰ ਹੇਠ ਹੈਗਾ ਹੈ, ਉਸ ਦੇ ਕਰਕੇ ਲੋਕੀ ਬਹੁਤ ਜ਼ਿਆਦਾ ਸਟ੍ਰੈਸਫੁਲ ਹੋਏ ਨੇ। ਸੋ ਮੂਵੀ ਜਿਹੜੀਆਂ ਹੈਗੀਆਂ ਨੇ ਕਿਤੇ ਨਾ ਕਿਤੇ ਲੋਕਾਂ ਦਾ ਸਟ੍ਰੈਸ ਦੂਰ ਕਰਨ ਲਈ ਕਾਫੀ ਕਾਰਗਰ ਸਾਬਤ ਹੁੰਦੀਆਂ ਨੇ। ਸੋ ਤੁਸੀਂ ਇਸੇ ਕਰਕੇ ਇਸ ਮੂਵੀ ਨੂੰ ਚੁਣਿਆ ਕਿਉਂਕਿ ਕਾਫੀ ਹਲਕੀ ਫੁਲਕੀ ਮੂਵੀ ਹੈ। ਦੇਖੋ, ਜਦੋਂ ਇਹ ਮੈਂ ਸਾਈਨ ਕੀਤੀ ਸੀ ਜਾਂ ਫਿਲਮ ਜਦੋਂ ਸ਼ੁਰੂ ਹੋਈ ਸੀ, ਉਦੋਂ ਕੋਵਿਡ ਦਾ, ਕਰੋਨਾ ਦਾ ਕੋਈ ਵੀ ਨਾਮ ਨਿਸ਼ਾਨ ਨਹੀਂ ਸੀਗਾ। ਇਹ 2019 ਦੇ ਵਿੱਚ ਬਣੀ ਹੋਈ ਫਿਲਮ ਹੈ, ਜਿਹੜੀ ਕਿ 2019 ਦੇ ਵਿੱਚ ਬਣੀ ਐਂਡ 19 ਦੇ ਵਿੱਚ ਹੀ 20 ਦੇ ਵਿੱਚ ਰਿਲੀਜ਼ ਹੋਣੀ ਸੀ, ਸੌਰੀ ਇਹ। ਤੇ ਪਰ ਉਹੀ ਗੱਲ ਕਿ ਇੱਕਦਮ ਇਹ ਮਹਾਮਾਰੀ ਆਈ ਦੁਨੀਆ ਤੇ ਇਹਨੇ ਸਾਰਾ ਕੁਝ ਹਿਲਾ ਕੇ ਰੱਖਤਾ, ਜਿੱਦਾਂ ਕਿ ਆਪਾਂ ਨੂੰ ਪਤਾ ਹੀ ਆ। ਸੋ ਇਹਦੀ ਐਕਚੁਅਲੀ ਰਿਲੀਜ਼ ਡੇਟ ਸੀਗੀ 27 ਮਾਰਚ 2020। ਪਿਛਲੇ ਸਾਲ ਇਹ 27 ਮਾਰਚ ਨੂੰ ਰਿਲੀਜ਼ ਹੋਣੀ ਸੀ, ਪਰ ਇਹ ਕੋਵਿਡ ਕਰਕੇ ਰਿਲੀਜ਼ ਨਹੀਂ ਹੋ ਪਾਈ। ਪਰ ਹਾਂ, ਮੇਰਾ ਫਿਲਮ ਨੂੰ ਕਰਨ ਦਾ ਮਕਸਦ ਜਿਹੜਾ ਸੀ ਉਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਜਿਵੇਂ ਅਸੀਂ ਆਪਣੇ ਗਾਣਿਆਂ ਨਾਲ ਐਂਟਰਟੇਨ ਕਰਦੇ ਹਾਂ ਸਾਰਿਆਂ ਨੂੰ, ਸਾਰੇ ਸਰੋਤੇ ਸੁਣਦੇ ਨੇ, ਪਿਆਰ ਦਿੰਦੇ ਨੇ, ਫਿਲਮਾਂ ਵੀ ਕਰਨ ਦਾ ਜ਼ਿਆਦਾਤਰ ਮਕਸਦ ਸਾਡਾ ਇਹੀ ਹੁੰਦਾ ਕਿ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ, ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦਿੱਤੀ ਜਾਵੇ, ਉਹਨਾਂ ਨੂੰ ਐਂਟਰਟੇਨ ਕਰਕੇ ਖੁਸ਼ ਕੀਤਾ ਜਾਵੇ। ਤੇ ਹੁਣ ਵੀ ਉਹੀ ਕੋਸ਼ਿਸ਼ ਹੈ ਐਂਡ ਉਹੀ ਸਾਡਾ ਸੰਦਰਭ ਹੈ ਕਿ ਅਸੀਂ ਸਾਰਿਆਂ ਨੂੰ ਖੁਸ਼ੀਆਂ ਦੇ ਸਕੀਏ। ਸੋ ਕਿਹੋ ਜਿਹਾ ਕਨਸੈਪਟ ਹੈ ਜੀ ਮੂਵੀ ਦਾ ਤੇ ਕਿੱਦਾਂ ਦਾ ਕਰੈਕਟਰ ਪਲੇ ਕਰ ਰਹੇ ਹੋ? ਇਸ ਫਿਲਮ ਦੇ ਟਾਈਟਲ ਤੋਂ ਹੀ ਇਹਦਾ ਫਿਲਮ ਦਾ ਮੂਡ ਪਤਾ ਲੱਗ ਜਾਂਦਾ ਕਿ ਕਿੱਦਾਂ ਦਾ ਹੈ। ਯਾਰ ਅਣਮੁੱਲੇ ਫਿਲਮ ਸਾਰਿਆਂ ਨੇ ਦੇਖੀ ਹੋਈ ਆ। ਉਹਦੇ ਵਿੱਚ ਜੱਟ ਟਿੰਕੇ ਦਾ ਕਰੈਕਟਰ, ਉਹਦੇ ਵਿੱਚ ਗੁਰੀ ਦਾ ਕਰੈਕਟਰ, ਉਹਦੇ ਵਿੱਚ ਦੀਪ ਦਾ ਕਰੈਕਟਰ, ਸਾਰਿਆਂ ਨੇ ਯਾਰ ਅਣਮੁੱਲੇ ਪਹਿਲੀ ਨੂੰ ਬਹੁਤ ਪਿਆਰ ਦਿੱਤਾ। ਇਹ ਉਹਦਾ ਬਿਲਕੁਲ ਅਗਲਾ ਹੀ ਭਾਗ ਹੈ। ਉਹਦੇ ਵਿੱਚ ਉਹੀ ਕਰੈਕਟਰ ਅਸੀਂ ਦੁਬਾਰਾ ਜਿਉਂਦੇ ਕੀਤੇ ਨੇ ਐਂਡ ਮੈਂ ਆਰਿਆ ਬੱਬਰ, ਜਿਹੜੇ ਕਿ ਗੁਰੀ ਦਾ ਰੋਲ, ਜਿਹੜੇ ਕਿ ਗੁੱਸੇ ਵਾਲਾ ਬੰਦਾ, ਉਹ ਵਾਲਾ ਰੋਲ ਮੈਂ ਅਦਾ ਕਰ ਰਿਹਾ। ਤੇ ਹਰੀਸ਼ ਵਰਮਾ ਵੀਰਾ ਐਜ਼ ਐਨ ਟਿੰਕਾ ਐਂਡ ਦੀਪ ਯੁਵਰਾਜ ਐਜ਼ ਐਨ ਦੀਪ ਦਾ ਰੋਲ ਉਹੀ ਸਾਰਾ ਕਰ ਰਿਹਾ। ਅੱਛਾ, ਜਦੋਂ ਤੁਸੀਂ ਇਹ ਮੂਵੀ ਨੂੰ ਸਾਈਨ ਕੀਤਾ ਸੀ ਕਿ ਤੁਹਾਨੂੰ ਲੱਗਦਾ ਸੀ ਕਿ ਮੈਨੂੰ ਕਾਮੇਡੀ ਕਰਨੀ ਚਾਹੀਦੀ ਹੈ ਬਜਾਏ ਕਿ ਮੈਂ ਸੀਰੀਅਸ ਆਪਣੀ ਲੁੱਕ ਲੈ ਕੇ ਆਵਾਂ? ਜੇ ਤੁਸੀਂ ਮੇਰੀ ਫਿਲਮ ਨੂੰ ਦੇਖੋਗੇ ਤਾਂ ਇਹਦੇ ਵਿੱਚ ਮੈਂ ਕੋਈ ਬਹੁਤ ਜ਼ਿਆਦਾ ਕਾਮੇਡੀ ਨਹੀਂ ਕਰ ਰਿਹਾ, ਸਿਚੁਏਸ਼ਨਲ ਹੀ। ਜੇ ਕਿਤੇ ਮੇਰੇ ਮੂੰਹ ਕੋਈ ਪੰਚ ਹੈ ਜਾਂ ਕਾਮੇਡੀ ਹੈ ਤਾਂ ਉਹ ਸਿਚੁਏਸ਼ਨਲ ਹੀ ਆ। ਮੈਂ ਇਹਦੇ ਵਿੱਚ ਥੋੜਾ ਜਿਹਾ ਅੜਬ ਜਿਹਾ, ਮੈਂ ਗੁੱਸੇ ਵਾਲਾ ਹੀ ਆ, ਮੈਂ ਬਹੁਤ ਜ਼ਿਆਦਾ ਕਾਮੇਡੀ ਨਹੀਂ ਕਰ ਰਿਹਾ। ਗਾਇਕੀ ਤੋਂ ਬਾਅਦ ਫਿਲਮ ਇੰਡਸਟਰੀ ਦੇ ਵਿੱਚ ਪੈਰ ਧਰਿਆ, ਤੁਸੀਂ ਕੀ ਸੋਚਿਆ ਸੀ ਕਿ ਗਾਇਕੀ ਤੋਂ ਬਾਅਦ ਫਿਲਮ ਇੰਡਸਟਰੀ ਦੇ ਵਿੱਚ ਹੀ ਜਾਣਾ? ਏਦਾਂ ਮੈਨੂੰ ਲੱਗਦਾ ਕਦੀ ਕਿਸੇ ਨੇ ਵੀ ਨਹੀਂ ਸੋਚਿਆ ਹੋਇਆ ਜੀ। ਪਰ ਇਹ ਹੈ ਕਿ ਆਰਟਿਸਟ ਦਾ ਮਤਲਬ ਜਦੋਂ ਤੁਸੀਂ ਐਜ਼ ਐਨ ਆਰਟਿਸਟ ਗਰੋ ਕਰਦੇ ਹੋ ਤਾਂ ਹੁਣ ਪੰਜਾਬੀ ਇੰਡਸਟਰੀ 'ਚ ਸਪੈਸ਼ਲੀ ਸਿੰਗਰ ਦਾ ਜਿਹੜਾ ਆ ਉਹ ਨੈਕਸਟ ਸਟੈਪ ਮੈਨੂੰ ਲੱਗਦਾ ਫਿਲਮਾਂ ਹੀ ਨੇ, ਜਿੱਦਾਂ ਅਸੀਂ ਆਪਣੇ ਸੀਨੀਅਰਸ ਨੂੰ ਦੇਖਦੇ ਆ ਰਹੇ ਹਾਂ। ਸੋ
ਸੋਚਿਆ ਮੈਂ ਬਹੁਤ ਚੂਜ਼ੀ ਆ ਜੀ ਆਪਣੇ ਗਾਣਿਆਂ ਨੂੰ ਲੈ ਕੇ, ਜਿੱਦਾਂ ਤੁਸੀਂ ਸਾਰੇ ਮਤਲਬ ਸੁਣਦੇ ਨੇ, ਮੈਂ ਬਹੁਤ ਘੱਟ ਲਿਮਿਟਡ ਪਰ ਚੰਗੇ ਗਾਣੇ ਕਰਨ ਦੀ ਕੋਸ਼ਿਸ਼ ਕਰਦਾ। ਏਦਾਂ ਸੋਚਿਆ ਸੀ ਕਿ ਫਿਲਮ ਵੀ ਘੱਟ ਕਰਾਂਗੇ, ਭਾਵੇਂ ਥੋੜੀਆਂ ਕਰੀਏ ਪਰ ਚੰਗੀਆਂ ਹੀ ਕਰੀਏ। ਸੋ ਮੈਨੂੰ ਏਦਾਂ ਲੱਗਿਆ ਕਿ ਐਜ਼ ਐਨ ਆਰਟਿਸਟ ਮੇਰਾ ਨੈਕਸਟ ਸਟੈਪ ਫਿਲਮਾਂ ਵੱਲ ਹੀ ਹੈ। ਸੋ ਮੈਨੂੰ ਇਹ ਓਪਰਚੁਨਿਟੀ ਮਿਲੀ ਤੇ ਮੈਂ ਇਹਨੂੰ ਮਤਲਬ ਗ੍ਰੈਬ ਕਰਨਾ ਹੀ ਜ਼ਿਆਦਾ ਸਹੀ ਸਮਝਿਆ। ਅੱਛਾ, ਜਦੋਂ ਰੋਲ ਕਰ ਰਹੇ ਸੀਗੇ ਤੁਸੀਂ ਕਿਹਾ ਵੀ ਮੇਰਾ ਸੀਰੀਅਸ ਆ, ਜਾਂ ਜਿਹੜੇ 5 ਲਾਈਨਸ ਤੁਹਾਨੂੰ ਦਿੱਤੀਆਂ ਗਈਆਂ ਕੁਝ ਤਰੀਕੇ ਦੀਆਂ ਸੀਰੀਅਸ ਤਰੀਕੇ ਦੀ ਦਿੱਤੀਆਂ ਗਈਆਂ ਨੇ, ਸੋ ਤੁਹਾਨੂੰ ਲੱਗ ਰਿਹਾ ਸੀ ਕਿ ਮੈਂ ਆਪਣੇ ਉਸ ਰੋਲ ਦੇ ਨਾਲ ਜਸਟਿਸ ਕਰ ਰਿਹਾ ਇਸ ਮੂਵੀ ਦੇ ਵਿੱਚ? ਦੇਖੋ, ਮੇਰਾ ਜਸਟਿਸ ਕਰਨਾ ਜਿਹੜਾ ਆ ਉਹ ਮੇਰੇ ਤੋਂ ਜ਼ਿਆਦਾ ਡਾਇਰੈਕਟਰ ਜਾਂ ਜਿਹਨੇ ਫਿਲਮ ਲਿਖੀ ਹੈ ਉਹ ਜ਼ਿਆਦਾ ਦੱਸ ਸਕਦਾ। ਸੋ ਮੈਨੂੰ ਸਿਰਫ ਹੌਸਲਾ ਇਹ ਦਿੱਤਾ ਜਾਂਦਾ ਸੀ ਵੀ ਕਿਉਂਕਿ ਮੇਰੀ ਪਹਿਲੀ ਫਿਲਮ ਸੀ ਐਂਡ ਮੈਨੂੰ ਲੱਗਦਾ ਸੀ ਬਹੁਤ ਡਰ, ਐਂਡ ਉਹ ਜਿਹੜਾ ਡਰ ਲੱਗਣਾ ਉਹ ਬਿਲਕੁਲ ਜਾਇਜ਼ ਵੀ ਹੁੰਦਾ, ਕਿਉਂਕਿ ਤੁਸੀਂ ਪਹਿਲਾ ਕੰਮ ਕਰ ਰਹੇ ਹੁੰਦੇ ਹੋ, ਪਹਿਲੀ ਵਾਰ ਤਾਂ ਕਈ ਚੀਜ਼ਾਂ ਤੁਹਾਡੇ ਤੋਂ ਗਲਤ ਹੋਣ ਦੀ ਸੰਭਾਵਨਾ ਰਹਿੰਦੀ ਆ, ਜ਼ਿਆਦਾ ਚਾਂਸਸ ਹੁੰਦੇ ਆ, ਸੰਭਾਵਨਾ ਹੁੰਦੀ ਹੈ ਗਲਤ ਹੋਣ ਦੀ। ਸੋ ਮੈਂ ਜਦੋਂ ਵੀ ਕੋਈ ਸੀਨ ਜਿਹਦਾ ਮੈਨੂੰ ਦਿੱਤਾ ਜਾਂਦਾ ਸੀ, ਮੈਂ ਉਹਦੀ ਥੋੜੀ ਜਿਹੀ ਬਾਕੀਆਂ ਨਾਲੋਂ ਜ਼ਿਆਦਾ ਤਿਆਰੀ ਕਰਦਾ ਸੀ। ਐਂਡ ਮੈਂ ਫਿਰ ਕਰਨ ਤੋਂ ਬਾਅਦ ਡਾਇਰੈਕਟਰ ਸਾਹਿਬ ਨੂੰ, ਹੈਰੀ ਭੱਟੀ ਨੂੰ ਜਾ ਕੇ ਜ਼ਰੂਰ ਪੁੱਛਦਾ ਸੀ ਕਿ ਹੈਰੀ ਸਹੀ ਹੋ ਗਿਆ, ਤੂੰ ਸੰਤੁਸ਼ਟ ਹੈ? ਜੇ ਨਹੀਂ ਤਾਂ ਆਪਾਂ ਦੁਬਾਰਾ ਕਰ ਲੈਂਦੇ ਆ, ਪਰ ਮੈਨੂੰ ਦੱਸ ਦੀ ਜੇ ਕੁਝ ਮੇਰੇ ਤੋਂ ਗਲਤ ਹੋਇਆ। ਐਂਡ ਉਹ ਵੀ ਬਹੁਤ ਫਰੈਂਡਲੀ ਉਹਨਾਂ ਨੇ ਮੇਰੇ ਤੋਂ ਕੰਮ ਕਰਵਾਇਆ, ਐਂਡ ਮੈਨੂੰ ਬੜੇ ਮੌਕੇ ਤੇ ਦੱਸ ਦਿੰਦਾ ਸੀ ਕਿ ਪ੍ਰਭ ਇਹ ਆਪਾਂ ਨੂੰ ਦੁਬਾਰਾ ਕਰਨਾ ਪੈਣਾ। ਕਈ ਵਾਰੀ ਸਾਰਿਆਂ ਦੇ ਸਾਹਮਣੇ ਤੇ ਕਈ ਵਾਰੀ ਮੈਨੂੰ ਅਲੱਗ ਤੋਂ ਲਿਜਾ। ਜੀ ਪ੍ਰਭ ਗਿੱਲ ਜੀ, ਤੁਸੀਂ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਹੋ? ਕਿਹੜਾ ਜ਼ਿਲ੍ਹਾ ਆਪਣਾ? ਮੈਂ ਬੇਸਿਕਲੀ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਜੀ, ਪਰ ਮੇਰੀ ਫੈਮਿਲੀ ਸਾਰੀ ਪੁਲਿਸ ਦੇ ਵਿੱਚ ਹੋਣ ਕਰਕੇ ਅਸੀਂ ਲੁਧਿਆਣੇ ਸੈੱਟ ਹੋ ਗਏ ਸੀ, ਮੇਰੇ ਡੈਡ ਹੋਣੀ, ਐਂਡ ਮੇਰਾ ਬਰਥ, ਮੇਰੇ ਬ੍ਰਦਰ ਦਾ ਬਰਥ ਪਲੇਸ ਲੁਧਿਆਣਾ ਹੀ ਹੈ। ਲੁਧਿਆਣੀ ਹੋਇਆ ਤੇ ਮਝੈਲੀਆਂ ਤੋਂ ਫਿਰ ਤੁਸੀਂ ਮਲਵਈਆਂ ਦੇ ਵਿੱਚ ਆਏ, ਫਿਰ ਬੋਲੀ ਕਿਹੜੀ ਬੋਲਦੇ ਹੋ? ਮੈਂ ਸਾਰੀਆਂ ਬੋਲੀਆਂ ਬੋਲ ਲੈਂਦਾ ਜੀ। ਫਿਲਮ ਦੇ ਵਿੱਚ ਵੀ ਮੈਂ ਪ੍ਰੋਪਰ ਅੰਮ੍ਰਿਤਸਰੀਆਂ ਆ ਤੇ ਮੈਂ ਮਝੈਲੀ ਬੋਲੀ ਬੋਲਦਾ। ਅੱਛਾ, ਮਲਵਈ ਦੇ ਡਾਇਲੌਗ ਨਹੀਂ ਦਿੱਤੇ ਤੁਹਾਨੂੰ? ਮਤਲਬ ਮਿਕਸ ਹੀ ਹੈ ਜੀ, ਮਤਲਬ ਉਹ ਵੀ ਹੈ ਤੇ ਉਹ ਵੀ ਹੈ, ਇਦਾਂ ਜੀ ਕਰਕੇ ਹੈ। ਓਕੇ, ਵੈਰੀ ਨਾਈਸ। ਤੁਹਾਡੀ ਮੂਵੀ ਜਿਹੜੀ ਹੈਗੀ ਆ ਜੀ ਕੱਲ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ, ਖਾਸ ਕਰਕੇ ਕੁਈਨਜ਼ਲੈਂਡ ਦੇ ਸਾਰੇ ਸਿਨੇਮਾ ਘਰਾਂ ਦੇ ਵਿੱਚ ਲੱਗਣ ਜਾ ਰਹੀ ਹੈ। ਸੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡੀ ਆਡੀਅנס ਨੂੰ? ਮੇਰੇ ਦੋਸਤ ਮੈਨੂੰ ਜਿੱਥੇ ਵੀ ਪਿਆਰ ਕਰ ਰਹੇ ਨੇ ਐਂਡ ਮੈਨੂੰ ਇਸ ਟਾਈਮ ਦੇਖ ਰਹੇ ਨੇ ਇੰਡੋਜ਼ ਚੈਨਲ ਦੇ ਥਰੂ, ਸਾਰਿਆਂ ਨੂੰ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਸਾਡੀ ਫਿਲਮ ਐਂਡ ਮੇਰੀ ਪਹਿਲੀ ਫਿਲਮ ਆ ਰਹੀ ਹੈ 10 ਸਤੰਬਰ ਨੂੰ, ਯਾਰਨ ਮੁੱਲੇ ਰਿਟਰਨ। ਐਂਡ ਯਾਰੀਆਂ ਦੀ ਫਿਲਮ ਹੈ, ਜਿੱਦਾਂ ਕਿ ਟਾਈਟਲ ਤੋਂ ਪਤਾ ਲੱਗਦਾ ਯਾਰਾਂ ਦੀ ਫਿਲਮ ਹੈ। ਜ਼ਰੂਰ ਦੇਖਿਓ, ਪਿਆਰ ਦਿਓ। ਐਂਡ ਮੈਂ ਇਸ ਗੱਲ ਦੀ ਜ਼ਰੂਰ ਗਾਰੰਟੀ ਲੈਣਾ ਕਿ ਜੇ ਕਦੀ ਤੁਹਾਡੀ ਜ਼ਿੰਦਗੀ 'ਚ ਕੋਈ ਕਿਸੇ ਆਪਣੇ ਦੋਸਤ ਨਾਲ ਮਿਸਅੰਡਰਸਟੈਂਡਿੰਗ ਜਾਂ ਗਲਤਫਹਿਮੀ ਹੋਈ ਹੋਊਗੀ ਤਾਂ ਤੁਸੀਂ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਆਪਣੇ ਉਸ ਦੋਸਤ ਨੂੰ ਫੋਨ ਜ਼ਰੂਰ ਕਰੋਗੇ। ਜੀ, ਬਹੁਤ ਬਹੁਤ ਸ਼ੁਕਰੀਆ ਪ੍ਰਭ ਗਿੱਲ ਜੀ, ਤੇ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਤੁਹਾਡੀ ਮੂਵੀ ਦੇਖਣ ਲਈ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਜਾਣਗੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਸਾਰੀ ਜਾਣਕਾਰੀ ਦੇ ਲਈ। ਬਹੁਤ ਸ਼ੁਕਰੀਆ ਜੀ, ਧੰਨਵਾਦ। ਥੈਂਕ ਯੂ ਜੀ।